व्यूअर्स फिर दोबारा थोड़ा स्वागत है प्रोग्राम सच सच विच जी डॉक्टर साहब हुण असीं सवाल वाला सैक्शन शुरू करते हैं। अज 14 नवंबर 2013 29 कत्तक नानक शाही संमत 545 का दिन है तो तुसीं साडे दर्शकां नूं दसो अज दे दिन दी की इतिहासक अहमियत है। सिख इतिहास के हवाले नाल अज दे दिन 1915 च करतार सिंह सराभा जिहड़े कि यंग अपनी भरपूर जवानी 19-20 साल की उम्र पढ़न लई आए बरकले इत्थे गुलामी ते आज़ादी का फर्क महसूस किया जी रूए रवां बने गदर लहर दी गदर गूंजां च लिखतां सेवा देश की जिंदड़ी बड़ी औखी जी गल्लां करनियां ढेर सुखलियां ने जिन्हां देश सेवा वाल पैर पाया उन्हां लख मुसीबतां झल्लियां ने जी वापस गदर लीड करन दे लई गए। जी ब्रिटिश इंटैलीजेंस एजेंट नाल ही वड़े हुए सी जिवें साडी मूवमेंट च नाल वड़े ने नतीजे के तौर पर गदरी फड़े गए। कंस्पीरेसी के थले बहुत सारे जिहड़े ने केसिस च आए। करतार सिंह सराभा खास टारगेट सी उन्हां दा ब्रिटिश एजेंसियां दा उत्थों दा एस्केप कर गए पर बाद दे विच ये भी फड़े गए जी और बड़ी निडरता दे नाल इन्हां ने ट्रायल दे विच सारे ब्रिटिश सिस्टम नूं नकारिया जी और उस सारी गदर दी कंस्पीरेसी जां उसनूं प्लान करन दा इन्हां दे खाते च ही पाया गया और करतार सिंह सराभा नूं अज दे दिन 1915 दे विच हैंग किया गया। सो बहुत वड्डा योद्धा होया है और ईवन शहीद भगत सिंह दूसरिਆਂ ਦੀ ਜਿਹੜੀ प्रेरणा सी वो करतार सिंह सराभा ही सन। जी वर्ल्ड हिस्टरी के हवाले नाल 1906 ਦੇ ਵਿੱਚ रूजवेल्ट ये पहला अमेरिकन प्रेजिडेंट सी जिहड़ा फॉरन कंट्री च गया है अमरीका तो बाहर निकलिया। तो फॉरन कंट्री भी किहड़े गया पनामा जी पनामा कनाल बनी है हुण तो तुरे ही बाहर रहंदे ने सारे मुल्कां दे हैड ऑफ द स्टेट जी बट ये पहला यूएस प्रेजिडेंट जिहड़ा पनामा जां अमरीका चों बाहर निकले। 1908 ਦੇ ਵਿੱਚ एल्बर्ट आइंस्टाइन जिहड़ा बहुत वड्डा जिहड़ा मैथमेटिशियन और साइंटिस्ट मन्निया जाता है उन्हें क्वांटम थ्योरी ऑफ लाइट दिता है जिन्हें कि साइंस के फील्ड दे विच एक इनकलाब लियांदा है। जी 1910 ਦੇ ਵਿੱਚ पहली एयरलाइन जिहड़ी है डैक ऑफ ए शिप तो जहाज़ तो नहीं तो एयरपोर्ट तो उड़ते हैं एयरपोर्ट ते आके उतरते हैं। सो ये वड्डी शिप जिहड़ी है हुण तो खैर हर मुल्क दे कोल वड्डे बेड़े ने उस तो डैक ऑफ ए शिप तो नॉरफॉक वर्जीनिया तो उड्डिया 1910 ਦੇ ਵਿੱਚ। 1919 ਵਿੱਚ ਕਮਿਊਨਿਸਟਾਂ ਦੀ ਰੈੱਡ ਆਰਮੀ ਨੇ ਸਾਈਬੇਰੀਆ ਦੇ ਉੱਤੇ ਕਬਜ਼ਾ ਕੀਤਾ ਜਿਹੜਾ ਅੱਜ ਵੀ ਜਿਹੜਾ ਬਿਲਕੁਲ ਠੰਡ ਹੀ ਠੰਡ ਹੁੰਦੀ ਹੈ ਉੱਥੇ ਜੀ। 1922 ਦੇ ਵਿੱਚ BBC ਨੇ ਆਪਣੀ ਡੋਮੈਸਟਿਕ ਰੇਡੀਓ ਸਰਵਿਸ ਮਾਰਕੋਨੀ ਹਾਊਸ ਤੋਂ ਸ਼ੁਰੂ ਕੀਤੀ 1922 ਚ ਜੀ। 1935 ਚ ਨਾਜ਼ੀਆਂ ਨੇ ਇਹ ਗਵਰਨਮੈਂਟ ਉਹਨਾਂ ਦੀ ਬਣ ਗਈ ਸੀ ਤਾਂ ਉਹਨਾਂ ਨੇ ਐਲਾਨ ਕੀਤਾ ਵੀ ਜਿੰਨੇ ਯਹੂਦੀ ਮੂਲ ਦੇ ਜਰਮਨ ਸਿਟੀਜ਼ਨ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਖਤਮ। 1935 ਚ रूजवेल्ट ने फिलीपीनस ਜਿਹਦੇ ਤੇ ਅਮਰੀਕਨ ਗਲਬਾ ਸੀ ਉਹਨਾਂ ਨੇ ਇਹਨੂੰ ਇੱਕ ਆਜ਼ਾਦ ਕਾਮਨਵੈਲਥ ਐਲਾਨੇ ਜੀ। 1940 ਦੇ ਵਿੱਚ ਜਰਮਨਸ ਦਾ ਇੰਨਾ ਜ਼ੋਰ ਪੈ ਗਿਆ ਇੰਗਲੈਂਡ ਦੇ ਉੱਤੇ ਜੰਗ ਦੇ ਪਹਿਲੇ 2 ਸਾਲਾਂ ਜਰਮਨ ਦਾ ਹੱਥ ਉੱਪਰ ਸੀ ਜੀ ਕਿ ਉਹਨਾਂ ਨੇ ਬੰਬਾਰਡਮੈਂਟ ਕਰ ਕਰਕੇ ਯੂਨਾਈਟਿਡ ਕਿੰਗਡਮ ਦਾ ਜਿਹੜਾ ਮੁੱਖ ਸ਼ਹਿਰ ਹੈ ਕੋਵੈਂਟਰੀ ਉਹ ਬਹੁਤ ਹਿੱਸਾ ਉਹਦਾ ਉਹਨਾਂ ਨੇ ਡਿਸਟਰੋਏ ਕਰ ਦਿੱਤਾ। ਰੋਜ਼ਾਨਾ ਉਹਨਾਂ ਦੇ ਦਰਜਨਾਂ ਜਿਹੜੇ ਜਹਾਜ਼ ਨੇ ਉੱਡਦੇ ਸੀ ਆ ਕੇ ਬੰਬ ਸੁੱਟਦੇ ਸੀ ਔਰ ਚਲੇ ਜਾਂਦੇ ਸੀ ਜੀ। 1956 ਦੇ ਵਿੱਚ ਰਸ਼ੀਅਨ ਫੋਰਸਿਸ ਨੇ ਹੰਗਰੀ ਕਿਉਂਕਿ ਹੰਗਰੀ ਦੇ ਵਿੱਚ ਰੈਵੋਲੂਸ਼ਨ ਹੋਇਆ ਚੇਂਜ ਦੇ ਲਈ ਰਿਬੈਲੀਅਨ ਹੋਇਆ ਤੇ ਉਹ ਸਰਕਾਰ ਜਿਹੜੀ ਹੈ ਉਹ ਕਮਿਊਨਿਸਟ ਸਰਕਾਰ ਸੋਵੀਅਤ ਯੂਨੀਅਨ ਦੀ ਹੱਥ ਠੋਕਾ ਸੀ। ਸੋ ਸੋਵੀਅਤ ਯੂਨੀਅਨ ਦੀ ਆਰਮੀ ਨੇ ਆ ਕੇ ਹੰਗਰੀ ਨੂੰ ਆਕੂਪਾਈ ਕਰ ਲਿਆ। ਇਵੇਂ ਹੀ ਚੈਕੋਸਲੋਵਾਕੀਆ ਨੂੰ ਕੀਤਾ ਇਵੇਂ ਹੀ ਪੋਲੈਂਡ ਦੇ ਉੱਤੇ ਉਹਨਾਂ ਦਾ ਗਲਬਾ ਸੀ ਜੀ। 1960 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਅਮਰੀਕਨ ਨੇ ਕਿ ਵੀ ਬੱਚਿਆਂ ਨੂੰ ਤੁਸੀਂ ਕਾਲੇ ਤੇ ਗੋਰੇ ਇੱਕੋ ਹੀ ਥਾਂ ਤੇ ਪੜ੍ਹ ਸਕਦੇ ਨੇ ਤੇ ਉੱਥੇ ਰਾਈਟਿੰਗ ਹੋਈ ਦੰਗੇ ਹੋਏ ਕਿਉਂਕਿ ਗੋਰੇ ਨਹੀਂ ਸੀ ਚਾਹੁੰਦੇ ਕਿ ਕਾਲਿਆਂ ਦੇ ਬੱਚੇ ਪੜ੍ਹਨ ਜੀ। 1965 ਦੇ ਵਿੱਚ ਯੂਐਸ ਨੇ ਅਮਰੀਕਾ ਨੇ 90,000 ਜਿਹੜੇ ਆਪਣੇ ਸ਼ੋਲਜਰ ਨੇ ਵਿਤਨਾਮ ਦੇ ਵਿੱਚ ਭੇਜੇ ਜਿਹੜੇ ਫਿਰ ਬਹੁਤ ਵਿਤਨਾਮ ਇਹਨਾਂ ਦਾ ਬੜੀ ਡਿਜ਼ਾਸਟਰ ਬਣਿਆ 60-65,000 ਬੰਦੇ ਸ਼ੋਲਜਰ ਮਾਰੇ ਗਏ ਅਮਰੀਕਾ ਦੇ ਔਰ ਉਹਨਾਂ ਦੀ ਯਾਦ 'ਚ ਵਿਤਨਾਮ ਵਾਲ ਜਿਹੜਾ ਮੈਮੋਰੀਅਲ ਹੈ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵਾਰ ਮੈਮੋਰੀਅਲ ਖੁੱਲ੍ਹਿਆ ਸੀਗਾ। ਔਰ ਸਾਇੰਸ ਦੀ ਦੁਨੀਆ 'ਚ 1968 'ਚ ਪਹਿਲੀ ਵਾਰੀ ਯੂਰਪ ਦੇ ਵਿੱਚ ਲੰਗ ਟਰਾਂਸਪਲਾਂਟ ਹੋਇਆ ਕਿ ਫੇਫੜਾ ਜਿਹੜਾ ਕਿਸੇ ਦਾ ਕੱਢ ਕੇ
ਜਿਹੜਾ ਹੈ ਉਹ ਦੂਜੇ 'ਚ ਪਾਇਆ ਜਾ ਸਕਦਾ ਹੈ। ਸੋ ਇਹ ਵਰਲਡ ਹਿਸਟਰੀ ਦਾ ਹਵਾਲਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਪਹਿਲਾ ਸਵਾਲ ਹੈ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਸੋਸ਼ਲ ਸਾਈਟਾਂ ਤੇ ਭੱਦੀਆਂ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਸਰਕਾਰ ਸਖਤ ਕਾਰਵਾਈ ਕਰੇ। ਕੀ ਹੈ ਇਹ ਮਾਮਲਾ ਜੀ ਡਾਕਟਰ ਸਾਹਿਬ? ਦੇਖੋ, ਪੰਜਾਬ ਸਪੈਕਟਰਮ ਇਸ ਗੱਲ ਦੇ ਲਈ ਵਧਾਈ ਦਾ ਹੱਕਦਾਰ ਹੈ, ਉਹਨਾਂ ਦੀ ਸਾਰੀ ਮੈਨੇਜਮੈਂਟ, ਕਿ ਉਹ ਸਮੇਂ-ਸਮੇਂ ਜਿਹੜੀਆਂ ਸਿੱਖ ਹਿੱਤਾਂ ਦੀਆਂ ਖਬਰਾਂ ਨੇ ਉਹਨਾਂ ਨੂੰ ਕੱਢ ਕੇ ਲਿਆਉਂਦੇ ਨੇ ਜੀ। ਸੋ ਇਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਜਿਹੜੀ ਖਬਰ ਖਾਸ ਤੌਰ 'ਤੇ ਕਿ ਕਿਵੇਂ ਸੋਸ਼ਲ ਵੈਬਸਾਈਟਸ ਦੇ ਉੱਤੇ ਜਿਹੜਾ ਕਾਮਰੇਡੀ ਲਾਣਾ ਉਹ ਕਿਵੇਂ ਸਿੱਖ ਗੁਰੂ ਸਾਹਿਬਾਨ, ਸਿੱਖਾਂ ਦੇ ਹੁਕਮਨਾਮਿਆਂ, ਸਾਡੇ ਧਾਰਮਿਕ ਕਾਰਾਂ ਸੰਬੰਧੀ ਜਿਹੜਾ ਉਹ ਸ਼ਰਾਰਤ ਕਰਦਾ ਜੀ। ਉਹਨਾਂ ਦੇ ਵਿੱਚ ਇੱਕ ਕਾਮਰੇਡ ਜਿਹੜਾ ਕਾਫੀ ਦੇਰ ਤੋਂ ਸਰਗਰਮ ਸੀ, ਉਸ ਦੀ ਕੋਟ ਨੂੰ ਉਹਨਾਂ ਨੇ ਸਾਹਮਣੇ ਲਿਆਂਦਾ। ਸੋ ਜ਼ਾਹਰ ਹੈ ਵੀ ਉਹਦੀ ਚਰਚਾ ਹੋਈ, ਜਿਹੜੇ ਪੱਤਰਕਾਰ ਪੰਜਾਬ ਦੇ ਵਿੱਚ ਨੇ ਉਹ ਜਥੇਦਾਰ ਨੰਦਗੜ੍ਹ ਨੂੰ, ਸ਼੍ਰੋਮਣੀ ਕਮੇਟੀ, ਦੂਸਰੇ ਜਥੇਦਾਰਾਂ ਤੱਕ ਵੀ ਪਹੁੰਚ ਕੀਤੀ ਹੈ ਜੀ। ਔਰ ਮੈਂ ਜਥੇਦਾਰ ਨੰਦਗੜ੍ਹ ਦੀ ਸਟੇਟਮੈਂਟ ਦੇਖ ਰਿਹਾ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਸੋਸ਼ਲ ਸਾਈਟਾਂ ਖਾਸ ਕਰਕੇ ਫੇਸਬੁੱਕ ਵਗੈਰਾ 'ਤੇ ਗੁਰੂ ਸਾਹਿਬਾਨ, ਸਿੱਖੀ ਅਤੇ ਸਿੱਖ ਸ਼ਹੀਦਾਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ 'ਤੇ ਸਰਕਾਰ ਕੇਸ ਦਰਜ ਕਰੇ ਅਤੇ ਅਜਿਹੇ ਸਿਰਫਿਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰੇ। ਸੋ ਅਸੀਂ ਸਮਝਦੇ ਹਾਂ ਵੀ ਮੀਡੀਆ ਦਾ, ਔਰ ਖ਼ਾਸ ਤੌਰ 'ਤੇ ਬਾਹਰ ਜਿਹੜੇ ਸਾਡੇ ਬੈਠੇ ਵੀਰ ਭੈਣਾਂ ਮੀਡੀਆ ਦੇ ਵਿੱਚ ਕੋਈ ਰੋਲ ਅਦਾ ਕਰ ਰਹੇ ਨੇ, ਇਹਦਾ ਬਹੁਤ ਵੱਡਾ ਰੋਲ ਹੈ। ਜੀ ਜੀ। ਉੱਥੇ ਬੈਠੇ ਸਾਡਾ 800 ਕਰੋੜ ਦੇ ਬਜਟ ਵਾਲਾ ਸ਼੍ਰੋਮਣੀ ਕਮੇਟੀ ਦਾ ਢਾਂਚਾ, ਉਹਨਾਂ ਨੂੰ ਜਾ ਕੇ ਦੇਖ ਲਓ, ਉਹਨਾਂ ਦੇ ਦਫ਼ਤਰ 'ਚ ਉਹਨਾਂ ਨੂੰ ਚੇਤੇ ਵੀ ਨਹੀਂ ਹੋਣਾ ਵੀ ਕੀ ਹੋ ਰਿਹਾ ਜੀ। ਉਹਨਾਂ ਦਾ ਤਾਂ ਕੋਈ ਬੰਦਾ ਵੀ ਨਹੀਂ ਉਹਨਾਂ ਦਾ ਹੈਗਾ ਜਿਹੜਾ ਸੋਸ਼ਲ ਮੀਡੀਆ ਮੋਨੀਟਰ ਕਰੇ। ਹੁਣ ਜਦੋਂ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਹੈ ਨਰਿੰਦਰ ਮੋਦੀ ਦੇ ਹਵਾਲੇ ਨਾਲ, ਘੱਟੋ ਘੱਟ 3000 ਬੰਦਾ ਇਹਨਾਂ ਨੇ RSS ਦਾ ਔਰ ਜਿਹੜਾ IT ਐਕਸਪਰਟ ਹੈ ਉਸ ਬਿਠਾਇਆ ਹੋਇਆ ਕੰਪਿਊਟਰਾਂ ਦੇ ਉੱਤੇ, ਜਿਹੜੇ ਕਿ ਮੋਨੀਟਰ ਕਰ ਰਹੇ ਨੇ ਉਹਦੇ ਖਿਲਾਫ ਕੌਣ ਕਹਿੰਦਾ, ਉਹਦੇ ਹੱਕ 'ਚ ਲਿਖਦੇ ਨੇ। ਦੂਜਾ ਤੁਸੀਂ ਇੱਕ ਕੋਟ ਕਰੋ, ਉਹਨਾਂ ਦੀ ਜਿਹੜੀ ਹੈ ਉਹ ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਜਿਹੜਾ ਆ ਕੇ ਤੁਹਾਡੇ ਉੱਤੇ ਪੂਰੇ ਦਾ ਪੂਰਾ ਛੱਤਾ ਡਿੱਗ ਪੈਂਦਾ ਜੀ ਜੀ। ਇਹ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਰਨਾ ਹੈ। ਔਰ ਸਾਡਾ ਪਤਾ ਹੀ ਨਹੀਂ ਹੈ ਵੀ ਕੀ ਇਸ ਲਈ ਹੌਸਲੇ ਵੱਧਦੇ ਜਾਂਦੇ ਨੇ। ਪਹਿਲਾਂ ਕੋਈ ਇੱਕ ਲਿਖਦਾ ਔਰ ਇਹਨਾਂ ਕਾਮਰੇਡਾਂ ਨੇ ਜਿਹੜਾ ਜਿਸ ਨੂੰ ਹੁਣ ਟਾਰਗੇਟ ਕੀਤਾ, ਇਹ ਇੱਕ ਉਪਾਸ਼ ਹੋਇਆ ਉੱਥੇ ਸ਼ਰਾਰਤੀ ਜਿਹਾ ਕਵੀ ਚੰਗਾ ਸੀ ਉਸ ਲਿਹਾਜ਼ ਨਾਲ, ਪਰ ਜਿਸ ਤਰੀਕੇ ਦਾ ਉਹ ਸਾਰਾ ਉਹਨੂੰ ਇਹਨਾਂ ਨੇ ਆਊਟ ਆਫ ਪ੍ਰਪੋਰਸ਼ਨ ਉਹਦੇ ਕਤਲ ਨੂੰ ਵੀ ਸਿੱਖਾਂ ਦੇ ਖਾਤੇ 'ਚ ਪਾਇਆ, ਹਾਲਾਂਕਿ ਡਿਫਰੈਂਟ ਕਹਾਣੀ ਹੈ, ਉਹਨਾਂ ਦੇ ਇਨਸਾਈਡ ਸਟੋਰੀ ਟੋਟਲੀ ਡਿਫਰੈਂਟ ਹੈ। ਸੋ ਉਹਨਾਂ ਨੇ ਕਾਮਰੇਡਾਂ ਨੇ ਇਸ ਕਿਸਮ ਦੇ ਗਰੁੱਪ ਬਣਾਏ ਹੋਏ ਨੇ। ਸਾਡੇ ਲੋਕਾਂ 'ਚ ਪਹਿਲਾਂ ਤਾਂ ਪੜ੍ਹਨ ਪੜ੍ਹਾਉਣ ਦਾ ਸ਼ੌਕ ਨਹੀਂ ਰਿਹਾ ਜੀ, ਪਰ ਹੁਣ ਚੰਗੀ ਗੱਲ ਹੈ ਵੀ ਇਸ ਵੇਲੇ ਸਾਡੇ ਸੋਸ਼ਲ ਮੀਡੀਆ 'ਚ ਅਲਰਟ ਵੀਰ ਪੈਣਾ ਬੈਠੇ ਨੇ ਕਿ ਉਹ ਕੋਈ ਵੀ ਇਸ ਕਿਸਮ ਦੀ ਜਿਹੜੀ ਗੱਲ ਹੁੰਦੀ ਹੈ ਉਸ ਨੂੰ ਹਾਈਲਾਈਟ ਕਰਦੇ ਨੇ। ਸੋ ਅਸੀਂ ਜਥੇਦਾਰ ਨੰਦਗੜ੍ਹ ਦੀ ਸ਼ਲਾਘਾ ਕਰਦੇ ਹਾਂ, ਪਰ ਅਸੀਂ ਨਾਲ ਹੀ ਇਹ ਕਹਿਣਾ ਚਾਹੁੰਦੇ ਹਾਂ ਜੀ ਸਰਕਾਰ ਵੀ ਤੁਹਾਡੀ ਹੈ, ਤੁਸੀਂ ਵੀ ਜਥੇਦਾਰ ਹੋ, ਕੇਸ ਕਿਸੇ ਹੋਰ ਨੇ ਤਾਂ ਆ ਕੇ ਨਹੀਂ ਰਜਿਸਟਰ ਕਰਨਾ। ਤੁਸੀਂ ਆਪਣੀ ਸਿੰਘ ਸਾਹਿਬਾਨ ਦੀ ਮੀਟਿੰਗ ਹੁੰਦੀ ਹੈ, ਆਦੇਸ਼ ਦਿਓ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਔਰ ਫਿਰ ਕੱਲਾ ਕੇਸ ਰਜਿਸਟਰ ਕਰਕੇ ਘਰੇ ਨਾ ਬਹਿ ਜਾਓ, ਉਹਦਾ ਫਾਲੋ ਅਪ ਕਰੋ ਔਰ ਜਿਹੜੇ ਇਸ ਕਿਸਮ ਦੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਜਿਹੜਾ ਉਹ ਸਲਾਖਾਂ ਪਿੱਛੇ ਬੰਦ ਕਰਵਾਓ, ਕਿਸੇ ਥਰਡ ਨੇ ਨਹੀਂ ਕਰਨਾ ਹੈ। ਜੀ ਜੀ। ਸਾਡਾ ਅਗਲਾ ਸਵਾਲ ਹੈ, ਇਜ਼ਰਾਈਲ ਦੀ ਫੌਜ ਦੇ ਮੁਖੀ ਨੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਮੱਥਾ ਟੇਕਿਆ। ਜੀ ਡਾਕਟਰ ਸਾਹਿਬ। ਦੇਖੋ ਅੱਜ ਹੀ ਖਬਰ ਹੈ ਪੰਜਾਬ ਸਪੈਕਟਰਮ ਤੇ ਸੀ, ਮੈਨੂੰ ਚੰਗਾ ਲੱਗਾ। ਹਾਲਾਂਕਿ ਚਲੋ ਹੁਣ ਤਾਂ ਹਰਮੰਦਰ ਸਾਹਿਬ ਹੋਏ, ਬੰਗਲਾ ਸਾਹਿਬ ਹੋਏ, ਬਹੁਤ ਸਾਰੇ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, ਐਂਬੈਸਡਰ ਜੀ ਆਮ ਹੀ ਆਉਂਦੇ ਰਹਿੰਦੇ ਨੇ ਔਰ ਅਸੀਂ 65-66 ਸਾਲ ਤੋਂ ਦੇਖਦੇ ਹਾਂ ਵੀ ਅਸੀਂ ਇੱਥੇ ਵੀ ਜੂਇਸ਼ ਆਰਗੇਨਾਈਜੇਸ਼ਨ ਦੇ ਨਾਲ ਥੋੜ੍ਹਾ ਬਹੁਤ ਇੰਟਰੈਕਟ ਕਰਨ ਦਾ ਯਤਨ ਕੀਤਾ ਹੈ। ਕਦੇ ਅਸੀਂ ਇਹਨਾਂ ਦੀ ਦਿਲਚਸਪੀ ਆਪਣੇ 'ਚ ਕ੍ਰੀਏਟ ਨਹੀਂ ਕਰ ਸਕੇ ਸਿੱਖ ਮੁੱਦਿਆਂ ਦੇ, ਸਿੱਖ ਇਸ਼ੂਜ਼ ਦੇ। ਹਾਲਾਂਕਿ ਅਸੀਂ ਹਮੇਸ਼ਾ ਹੀ ਕੰਪੇਅਰ ਕਰਦੇ ਹਾਂ ਇਜ਼ਰਾਈਲ ਦੇ ਨਾਲ ਵੀ ਕਿਵੇਂ ਬਣਨਾ ਹੈ। ਫਿਰ ਯਹੂਦੀਆਂ ਦੀ ਬਹੁਤ ਸਾਰੀ ਹਿਸਟਰੀ ਵੀ ਪਰਸੀਕਿਊਸ਼ਨ ਦੀ ਹੈ, ਕੁਝ ਚੀਜ਼ਾਂ ਸਾਡੇ ਨਾਲ ਮਿਲਦੀਆਂ ਨੇ ਔਰ ਅਸੀਂ ਹਮੇਸ਼ਾ ਚਾਹਿਆ ਵੀ ਕਿਸੇ ਨਾ ਕਿਸੇ ਬਹਾਨੇ ਇਹਨਾਂ ਦੇ ਨਾਲ ਕੋਈ ਸਪੋਰਟ ਬੇਸ ਬਣ ਸਕੇ। ਪਰ ਇਹ ਕਿਉਂਕਿ ਇਹਨਾਂ ਦੇ ਇੰਟਰਸਟ ਇੰਡੀਆ ਦੇ ਨਾਲ ਔਰ ਦੂਜੇ ਹੋਰ ਵੀ ਕਈ ਰੀਜ਼ਨ ਨੇ ਜਿਹੜੇ ਬਹੁਤੇ ਡਿਸਕਸ ਨਹੀਂ ਹੋ ਸਕਦੇ, ਲੇਕਿਨ ਇੱਕ ਹਮੇਸ਼ਾ ਹੀ ਜਿਹੜੇ ਨੇ ਉੱਥੇ ਜਾ ਕੇ ਡਿੱਗਦੇ ਨੇ ਔਰ ਬਹੁਤ ਸਾਰਾ ਜਿਹੜਾ ਅੱਜ ਇੰਡੀਆ ਦਾ ਹੁਣ 8-10 ਬਿਲੀਅਨ ਡਾਲਰ ਦੇ ਹਥਿਆਰ ਨੇ ਉਹ ਵੀ ਇਜ਼ਰਾਈਲ ਇੰਡੀਆ ਨੂੰ ਦਿੰਦਾ ਹੈ ਔਰ ਉਹਨਾਂ ਦੀ ਜਿਹੜੀ ਮੇਰਾ ਖਿਆਲ ਹੈ ਵੀ ਸ਼ਾਇਦ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਮੋਸਾਦ ਦੀ ਟ੍ਰੇਨਿੰਗ ਲੈਂਦੀਆਂ ਹੋਣ। ਇੱਕ ਸਟੇਜ 'ਤੇ ਅਸੀਂ ਵੀ ਜਦੋਂ
ਪੰਜਾਬ 'ਚ ਸਿੱਖ ਨੌਜਵਾਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ ਜੀ ਤੇ ਵੀ ਕੁਝ ਟੌਰਚਰ ਟੈਕਨੀਕਸ ਜਿਹੜੀਆਂ ਨੇ ਉਹ ਮੋਸਾਦ ਤੋਂ ਉਹਨਾਂ ਨੇ ਸਿੱਖੀਆਂ ਔਰ ਲਈਆਂ ਜੀ ਔਰ ਇੱਕ ਚੰਗੀ ਡਿਵੈਲਪਮੈਂਟ ਹੈ। ਮੈਂ ਸਮਝਦਾ ਵੀ ਕਿਸੇ ਪੋਲੀਟੀਕਲ ਬੰਦੇ ਦਾ ਗੁਰਦੁਆਰੇ ਆਣਾ ਇਹ ਤਾਂ ਇੱਕ ਡਿਫਰੈਂਟ ਹੁੰਦਾ ਹੈ ਕਈ ਵਾਰੀ, ਪਰ ਜੇ ਫੌਜੀ ਮੁਖੀ ਆਇਆ ਹੈ ਤੇ ਕਿਸੇ ਨਾ ਕਿਸੇ ਲੈਵਲ ਤੇ ਕਈ ਵਾਰੀ ਇਹ ਸਿਗਨਲ ਹੁੰਦੇ ਨੇ ਕਿ ਉਹਨਾਂ ਨੇ ਇੰਟਰਸਟ ਸ਼ੋ ਕੀਤਾ। ਕਈ ਵਾਰੀ ਇਹ ਵੀ ਹੁੰਦਾ ਵੀ ਅਸੀਂ ਕਹਿੰਦੇ ਹਾਂ ਜੀ ਫਲਾਣਾ ਉਹ ਤਾਂ ਸਾਡੀ ਉਹਨੇ ਮਦਦ ਨਹੀਂ ਕੀਤੀ ਜੀ। ਸੋ ਮੈਂ ਸਮਝਦਾ ਵੀ ਬੇਸ਼ੱਕ ਸਾਡੇ ਆਪਣੇ ਹਿੱਤ ਨੇ, ਇਜ਼ਰਾਈਲ ਜੋ ਕੁਝ ਫਲਸਤੀਨੀਆਂ ਨਾਲ ਕਰਦਾ ਹੈ ਅਸੀਂ ਉਹਦੇ ਕਦੇ ਸਮਰਥਕ ਨਹੀਂ ਹੈਗੇ, ਹਮੇਸ਼ਾ ਕੰਡੈਮ ਵੀ ਕਰਦੇ, ਪਰ ਘੱਟੋ ਘੱਟ ਜੇ ਇੰਡੀਆ ਦੇ ਖਿਲਾਫ ਸਾਡਾ ਕੋਈ ਮੁਹਾਜ਼ ਬਣਦਾ ਜਿਹਦੇ 'ਚ ਕਿ ਅਸੀਂ ਪਾਕਿਸਤਾਨ ਸਾਡਾ ਗੁਆਂਢੀ ਦੇਸ਼ ਹੈ, ਹਮਦਰਦ ਦੇਸ਼ ਹੈ, ਉਸ ਦੀ ਸਪੋਰਟ ਹਿਊਮਨ ਰਾਈਟਸ ਮੁੱਦੇ ਤੇ ਹੋਏ, ਇਜ਼ਰਾਈਲ ਨੂੰ ਜੇ ਕਿਸੇ ਸਟੇਜ ਤੇ ਲੱਗਦਾ ਹੋਏ ਵੀ ਸਿੱਖਾਂ ਦੇ ਨਾਲ ਦੋਸਤੀ ਉਹਨਾਂ ਦੇ ਵੀ ਕੋਈ ਹਿੱਤ 'ਚ ਹੋ ਸਕਦੀ ਹੈ ਤੇ ਸਿੱਖ ਇੱਕ ਬ੍ਰਿਜ ਦਾ ਕੰਮ ਵੀ ਕਰ ਸਕਦੇ ਨੇ। ਸੋ ਮੈਂ ਇਹਨੂੰ ਇੱਕ ਵੈਲਕਮ ਸਟੈਪ ਦੇ ਤੌਰ ਤੇ ਦੇਖਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 28 ਨੂੰ ਚੁਣਿਆ ਜੀ। ਇਹ 4 ਇਹਦੀਆਂ ਲਾਈਨਾਂ ਨੇ ਔਰ ਮੁੱਖ ਤੌਰ ਦੇ ਉੱਤੇ ਇਹੀ ਹੈ ਕਿ ਵੀ ਸਿੱਖ ਤੇ ਗੁਰੂ ਦਾ ਸੰਬੰਧ ਕਿਵੇਂ ਸਿੱਖ ਦੇ ਅੰਦਰ ਜੋ ਫੇਥ ਦੇ ਨਾਲ ਉਸ ਰਸਤੇ ਤੇ ਤੁਰਦਾ ਤੇ ਉਸ ਦੇ ਅੰਦਰ ਗਿਆਨ ਦਾ ਚਾਨਣ ਭਰ ਦਿੰਦਾ, ਉਸ ਨੂੰ ਯੋਗਾ, ਈੜਾ, ਪਿੰਗਲਾ, ਸੁਖਮਨੀ ਜਿਹੜਾ ਯੋਗੀਆਂ ਦੇ ਅੱਡ-ਅੱਡ ਤਰੀਕੇ ਨੇ ਡਿਸਪਲਿਨ ਦੇ, ਹੱਠ ਯੋਗਾ, ਉਹਨਾਂ ਦੀ ਕੋਈ ਲੋੜ ਨਹੀਂ ਰਹਿੰਦੀ ਔਰ ਸਿੱਖ ਫੇਥ ਦੇ ਨਾਲ ਗੁਰੂ ਦੇ ਸਿਮਰਨ ਦੇ ਨਾਲ ਜਿਹੜਾ ਉਹ ਚੌਥੇ ਪਦ ਨੂੰ ਪ੍ਰਾਪਤ ਕਰਦਾ, ਉਸ ਦੇ ਅੰਦਰ ਉਹ ਅਗੰਮ ਨੂੰ ਜਿਹੜਾ ਉਸ ਦੇ ਨਾਲ ਉਹ ਇਕਮਿਕ ਹੁੰਦੇ ਜੀ। ਸੋ ਭਾਈ ਸਾਹਿਬ ਦਾ ਇੱਕ ਕਵਿਤ ਹੈ, ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੇ, ਸਸ ਘਰ ਸੂਰ ਪੂਰ ਨਿਜ ਘਰ ਆਏ ਹੈ, ਓ ਲਟ ਪਵਨ ਮਤ ਮੀਨ ਤ੍ਰਿਵੈਣੀ ਪ੍ਰਸੰਗ, त्रिकुटी उलंग सुख सागर समाये हैं, त्रिगुण अतीत चतुर्थ पद गमिता कै, निझर अपार धार अम्या चुआए हैं, चकई चकोर मोर चात्रक आनंदमयी, कदली कमल बिमल जल छाए है। सो ਇਹਦੇ 'ਚ ਉਹਨਾਂ ਨੇ ਜੋਗੀਆਂ ਦੇ ਈੜਾ ਪਿੰਗਲਾ ਸੁਖਮਨੀ ਦੀ ਗੱਲ ਕੀਤੀ ਕਿ ਵੀ ਉਹਦੀ ਫਿਰ ਲੋੜ ਹੀ ਨਹੀਂ ਰਹਿੰਦੀ, ਸ਼ਬਦ ਸੁਰਤ ਲਿਵ ਗੁਰਸਿੱਖ ਸੰਦ ਮਿਲੇ, ਗੁਰੂ ਦੇ ਨਾਲ ਸਿੱਖ ਮਿਲ ਜਾਂਦਾ, ਫਿਰ ਉਹਨੂੰ ਦੂਸਰੇ ਡਿਸਪਲਿਨ ਦੀ ਲੋੜ ਨਹੀਂ ਹੈ ਜੀ। ਔਰ ਇਸੇ ਤਰ੍ਹਾਂ ਜਿਹੜਾ ਚੰਚਲ ਮਨ ਹੈ, ਪਵਨ ਮਨ ਹਵਾ ਦੀ ਤਰ੍ਹਾਂ ਚੰਚਲ, ਉਹ ਗੁਰੂ ਦੇ ਸ਼ਬਦ ਦੇ ਨਾਲ ਤ੍ਰਿਕੁਟੀ ਉਲੰਘ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਗੁਰੂ ਤੱਕ ਪਹੁੰਚ ਜਾਂਦਾ ਹੈ। ਸੁਖ ਸਾਗਰ ਸਮਾਏ ਹੈ ਜੀ। ਤ੍ਰਿਗੁਣ ਅਤੀਤ, ਰਜੋਗੁਣ, ਤਮੋਗੁਣ, ਸਤੋਗੁਣ, ਇਹਨਾਂ ਸਾਰਿਆਂ ਨੂੰ ਗੁਰਸਿੱਖ ਜਿਹੜਾ ਉਹ ਕੰਕਰ ਕਰ ਲੈਂਦਾ ਹੈ। ਚਤੁਰਥ ਪਦ ਗਮਤਾ ਕੇ, ਚੌਥਾ ਪਦ ਜਿਹੜਾ ਰੱਬ ਨਾਲ ਮਿਲਣ ਦਾ, ਇਹਨੂੰ ਸਿੱਖ ਹਾਸਲ ਕਰਦਾ। ਨਿਝਰ ਅਪਾਰ ਧਾਰ ਅਮਿਆ ਚੁਆਏ ਹੈ, ਔਰ ਉਹਦੇ ਅੰਦਰ ਫਿਰ ਅੰਮ੍ਰਿਤ ਦਾ ਸੋਮਾ, ਫਾਊਂਟੇਨ, ਸਪਰਿੰਗ ਉਹਦੇ ਅੰਦਰ ਜਿਹੜਾ ਉਹ ਨਿਕਲਦਾ, ਉਹ ਆਨੰਦ ਦੇ ਵਿੱਚ ਭਰ ਜਾਂਦਾ। ਔਰ ਉਹ ਇਵੇਂ ਹੀ ਹੈ ਜਿਵੇਂ ਚੱਕਈ, ਚੱਕਵੀ ਨੂੰ ਕਹਿੰਦੇ ਨੇ, ਚੱਕਵੀ ਜਿਹੜੀ ਹੈ ਉਹ ਸੂਰਜ ਨੂੰ ਦੇਖ ਕੇ ਚਾਚ ਹੁੰਦੀ ਹੈ। ਚਕੋਰ ਚੰਦਰਮਾ ਦਾ ਬਰਡ ਹੈ, ਚੰਦਰਮਾ ਔਰ ਚੰਨ ਚਕੋਰ ਦਾ ਪਿਆਰ ਜਿਹੜਾ ਹੈ ਉਹ ਬੜਾ ਜਿਹੜਾ ਫੋਕਲੋਰ ਦੇ ਵਿੱਚ ਹੈ। ਮੋਰ ਚਾਤਰਿਕ, ਜਦੋਂ ਬੱਦਲ ਆਉਂਦੇ ਨੇ ਤਾਂ ਮੋਰ ਪੈਲਾਂ ਪਾਉਂਦੇ ਨੇ ਤੇ ਜਿਹੜੇ ਚਾਤਰਿਕ ਨੇ ਉਹ ਪ੍ਰਿਓ ਪ੍ਰਿਓ ਕਰਦੇ ਨੇ। ਸੋ ਭਾਈ ਸਾਹਿਬ ਕਹਿੰਦੇ ਨੇ ਆਨੰਦਮਈ, ਜਿਵੇਂ ਚੱਕਵੀ ਤੇ ਸੂਰਜ, ਚਕੋਰ ਤੇ ਚੰਨ, ਮੋਰ ਚਾਤਰਿਕ ਤੇ ਬੱਦਲ ਉਹਨਾਂ ਨੂੰ ਦੇਖ ਕੇ ਚਾਹ ਦੇ ਵਿੱਚ ਭਰ ਜਾਂਦੇ ਨੇ, ਇਵੇਂ ਕਦਲੀ ਕਮਲ, ਜਿਵੇਂ ਲੋਟਸ ਫਲਾਵਰ ਹੈ, ਕਮਲ ਦਾ ਫੁੱਲ ਖਿੜਦਾ ਹੈ ਪਾਣੀ ਦੇ ਨਾਲ, ਇਸ ਤਰ੍ਹਾਂ ਗੁਰਸਿੱਖ ਜਿਹੜਾ ਹੈ ਗੁਰੂ ਦੇ ਦਰਸ਼ਨਾਂ ਦੇ ਨਾਲ, ਉਸ ਦੀ ਹੋਂਦ ਦੇ ਨਾਲ ਖਿੜੇ ਦੇ ਵਿੱਚ ਆ ਜਾਂਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਅਸੀਂ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।